मटर इधर करेले घिया तोरी सारा कुछ जड़ा ना सिर्फ फ्रैश ही लैके आंदे ते फ्रैश ही माल जड़ा ना वो पाकिस्तान जिंदाबाद। हाँ पाकिस्तान जिंदाबाद। अस्सलाम वालेकुम सज्जनों बेलियों ते मित्रों तुहाडे की हाल चाल है। उम्मीद है सारे ठीक ठाक होणगे वधिया होणगे माशाअल्लाह नाल लहंदे पंजाब ते चढ़दे पंजाब जनाब माशाअल्लाह। एक खूबसूरत होर वच्छी आई हैगी आ इहदा नाम हैगा चंदा। चंदा जी है माशाल्लाह बहुत खूबसूरत है ते इहदी माँ जी है खड़ी है चंदा की माँ है देखो माशाल्लाह नाल माशाल्लाह। ते लहंदे ते चढ़दे पंजाब वाले की हाल चाल है जिवें जेह्ड़े ना इंसानी शेप दे विच ਜਿਹੜਾ ਲੋਕ ਪਿਆਰ ਮੁਹੱਬਤ ਕਰਦੇ ਨੇ ਨਾ ਆਪਣੀ ਔਲਾਦ ਨੂੰ ਬੱਚਿਆਂ ਨੂੰ ਐਵੇਂ ਹੀ ਇੱਕ ਕਿਸਾਨ ਦਾ ਪਿਆਰ ਵੀ ਨਾ ਹੁੰਦਾ ਹੈ ਇਹਨਾਂ ਜਾਨਵਰਾਂ ਦੇ ਨਾਲ ਜਿਹੜਾ 6 ਮਹੀਨੇ ਲਾ ਕੇ ਸਾਲ ਲਾ ਕੇ 2 ਸਾਲ ਲਾ ਕੇ ਪਾਲਦਾ ਹੈਗਾ। ਕੈਮਰਾਮੈਨ ਥੋੜਾ ਉੱਚੇ ਕਰ ਹਾਂ ਇੱਥੇ ਤੇ ਉਹ ਪਾਲਦਾ ਹੈਗਾ ਤੇ ਮਾਸ਼ਾਅੱਲਾ ਮਿਹਨਤ ਕਰਦਾ ਹੈ ਤੇ ਚੰਦਾ ਮਾਸ਼ਾਅੱਲਾ ਬਹੁਤ ਖੂਬਸੂਰਤ ਹੈਗੀ ਆ ਤੇ ਬਹੁਤ ਪਿਆਰੀ ਹੈਗੀ ਆ ਤੇ ਮਾਸ਼ਾਅੱਲਾ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਤੇ ਇਹਨਾਂ ਨੂੰ ਸਾਏ ਤੇ ਹਮੇਸ਼ਾ ਬੰਨਣਾ ਚਾਹੀਦਾ ਹੈ। ਆਪਣਾ ਕੰਮ ਹੈ ਜ਼ਿਮੀਦਾਰ ਖੇਤੀਬਾੜੀ ਹੈ ਜਿੱਥੇ ਮਾਲ ਦੀਆਂ ਰੌਣਕਾਂ ਨੇ ਮਾਸ਼ਾਅੱਲਾ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਅੱਲਾਹ ਤਾਲਾ ਸਭ ਦੇ ਕਾਰੋਬਾਰ 'ਚ ਮਾਲੋ ਦੌਲਤ 'ਚ ਸਾਰੀਆਂ ਚੀਜ਼ਾਂ ਜਿਹੜਾ ਵੀ ਕੋਈ ਕੰਮ ਕਰਦਾ ਹੈ ਉਹ ਕੋਈ ਬਿਜ਼ਨਸ ਕਰਦਾ ਹੈ ਕੋਈ ਕਾਰੋਬਾਰ ਕਰਦਾ ਹੈ ਉਹ ਕੋਈ ਕਿਸਾਨੀ ਦਾ ਕੰਮ ਕਰਦਾ ਹੈ ਕਿਸੇ ਦੀ ਦੁਕਾਨ ਹੈ ਕਿਸੇ ਦਾ ਪ੍ਰੋਪਰਟੀ ਦਾ ਕੰਮ ਹੈ ਜਿਹੜਾ ਜੋ ਵੀ ਕੰਮ ਹੈ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ UK ਇੰਗਲੈਂਡ ਬਰਤਾਨੀਆ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਹੈਗਾ ਅੱਲਾਹ ਤਾਲਾ ਸਭ ਦੇ ਕਾਰੋਬਾਰ ਤਰੱਕੀ ਤਾ ਫਰਮਾਵੇ। ਅੱਲਾਹ ਤਾਲਾ ਸਭ ਦੇ ਰਿਜ਼ਕ ਦੇ ਵਿੱਚ ਤਰੱਕੀ ਤਾ ਫਰਮਾਵੇ। ਅੱਲਾਹ ਤਾਲਾ ਸਭ ਨੂੰ ਜਿਹਦੇ ਹਾਂ ਔਲਾਦ ਨਹੀਂ ਹੈ ਅੱਲਾਹ ਤਾਲਾ ਸਭ ਨੂੰ ਔਲਾਦ ਦਾ ਤੋਹਫਾ ਤਾ ਫਰਮਾਵੇ। ਔਲਾਦ ਵੀ ਸਮਝੋ ਕਿ ਇਸ ਬਿਜ਼ਨਸ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਵੱਧ ਕੇ ਇੱਕ ਜਿਹੜੀ ਖੁਸ਼ੀ ਦਿੰਦੀ ਹੈ। ਰੁਪਏ ਪੈਸੇ ਨਾਲ ਤਾਂ ਸਿਸਟਮ ਚੱਲਦਾ ਹੈਗਾ ਘੱਟ ਵੀ ਹੋਗਾ ਤਾਂ ਸਿਸਟਮ ਚੱਲ ਜਾਏਗਾ। ਅਗਰ ਔਲਾਦ ਨਹੀਂ ਨਾ ਹੈ ਘਰ ਦੇ ਵਿੱਚ ਤੇ ਉਹ ਸਿਸਟਮ ਨੂੰ ਚਲਾਉਣਾ ਜਾਂ ਉਸ ਮਾਂ ਕੋਲੋਂ ਪੁੱਛ ਕੇ ਦੇਖੋ ਜਾਂ ਸ਼ਾਦੀशुदा ਜਿਹੜੇ ਕਪਲ ਨੇ ਉਹਨਾਂ ਕੋਲ ਪੁੱਛ ਕੇ ਦੇਖੋ ਜਿਹਨਾਂ ਕੋਲ ਔਲਾਦ ਨਹੀਂ ਨਾ ਜੈਸੀ ਦੌਲਤ ਨਹੀਂ ਹੈਗੀ ਤੇ ਅੱਲਾਹ ਤਾਲਾ ਹਰ ਕਿਸੇ ਨੂੰ ਜਿਵੇਂ ਆ ਖੂਬਸੂਰਤ ਮਾਲ ਹੈ ਨਾ ਐਵੇਂ ਹਰ ਕਿਸੇ ਨੂੰ ਸ਼ਿਫਾਏ ਕਾਮਲਾ ਆਜਲਾ ਵਰਗੀ ਤੰਦਰੁਸਤ ਵਾਲੀ ਜਿਹੜੀ ਆ ਇੱਕ ਤਾਂ ਲੰਬੀ ਜ਼ਿੰਦਗੀ ਦੇਵੇ ਤੇ ਦੂਸਰੀ ਤੰਦਰੁਸਤ ਵਾਲੀ ਔਲਾਦ ਤਾ ਫਰਮਾਵੇ। ਤੇ ਔਲਾਦ ਜਿਹੜੀ ਆ ਨਾ ਉਹ ਮਾਸ਼ਾਅੱਲਾ ਅੱਜ ਦੇ ਦੌਰ ਦੇ ਵਿੱਚ ਅੱਲਾਹ ਤਾਲਾ ਉਸ ਔਲਾਦ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਜਿਹੜੇ ਮਾਂ ਪਿਓ ਦੇ ਕਹਿਣੇਕਾਰ ਹੁੰਦੀ ਤੇ ਜਿਹੜੇ ਮਾਂ ਪਿਓ ਦੇ ਕਹਿਣੇਕਾਰ ਨਾ ਹੋਵੇ ਤੇ ਫਿਰ ਉਹਨਾਂ ਦਾ ਕੁਛ ਨਹੀਂ ਬਣਦਾ ਹੈ। ਅੱਲਾਹ ਤਾਲਾ ਹਰ ਕਿਸੇ ਨੂੰ ਸਾਹਿਬੇ ਔਲਾਦ ਕਰੇ ਅੱਲਾਹ ਤਾਲਾ ਸਭ ਨੂੰ ਤਰੱਕੀਆਂ ਦੇਵੇ। ਤੇ ਅੱਜ ਦੀ ਡੇਲੀ ਰੂਟੀਨ ਦੇ ਵਿੱਚ ਅੱਗੇ ਵਧਦੇ ਹਾਂ ਤੇ ਆਓ ਫਿਰ ਸਾਡੇ ਨਾਲ ਜੁੜੇ ਰਹੋ। ਤੇ ਸਾਡਾ ਅੱਜ ਬੱਬਰ ਸ਼ੇਰ ਵੀ ਦੇਖੋ ਕਿਹੜਾ ਹੈ। ਕੈਮਰਾਮੈਨ 1 2 3 ਗੋ। अस्सलाम वालेकुम की हाल चाल है नवीद ठीक हो तबीयतां सेहतां किवें ने? अच्छा ते हुण दुआ कर दे बहुत सारी दुआ करना क्या दी तौफीक देवे। अच्छा ब्याह वतन दी ओ गुड। अच्छा इंडिया नाल जंग ते जाऊंगा ना पक्की गल है। इंडिया क्या है? पाकिस्तान जिंदाबाद। हाँ पाकिस्तान जिंदाबाद। क्या बात है जी। ਇਹ ਨਵੀਦ ਹੈਗਾ ਤੇ ਮਾਸ਼ਾਅੱਲਾ ਕੰਮ ਸ਼ਮ ਕਰਦਾ ਹੁਣ ਇਹਨੇ ਵੀ ਕੰਮ ਕਰਨਾ ਤੇ ਅਸੀਂ ਵੀ ਪੱਠੇ ਕੁੱਤਰ ਹੁੰਦੇ ਪਏ ਆ ਤੇ ਅਸੀਂ ਨਾਲ ਜਵਾਨ ਦੀ ਕਾਫੀ ਦੇਰ ਹੋ ਗਈ ਕੁਦਰਤ ਦਾ ਪਿਆਰ ਸੀ ਤੇ ਅਸੀਂ ਹੁਣ ਉਹਦੀ ਹੈਲਪ ਕਰਾਉਂਦੇ ਆ ਚੱਲਣ ਦੇ। ਅਸੀਂ ਪੱਠੇ ਕੁੱਤਰਦੇ ਪਏ ਹੈਗਾ ਕਿਉਂਕਿ ਕੰਮ ਦਾ ਟਾਈਮ ਹੈਗਾ ਤੇ ਬਿਜਲੀ ਜਿਹੜੀ ਹੈ ਨਾ ਉਹ ਚਲੀ ਜਾਂਦੀ ਹੈਗੀ ਹੈ ਤੇ ਇਸ ਵਾਸਤੇ ਅਸੀਂ ਕਿਹਾ ਟਾਈਮ ਨਾਲ ਜਿਹੜਾ ਨਾ ਕੰਮ ਕਰ ਲਈਏ ਇਸ ਵਾਸਤੇ ਅਸੀਂ ਜਿਹੜੇ ਨਾ ਪੱਠੇ ਕੁੱਤਰੀ ਜਾਂਦੇ ਆ। ਬਿਜਲੀ ਹੈਗੀ ਹੈ ਬਿਜਲੀ ਦੀ ਮੋਟਰ ਚੱਲਦੀ ਹੈ ਜਦੋਂ ਮੋਟਰ ਗਈ ਜਦੋਂ ਸਾਰਾ ਕੁਝ ਗਿਆ ਤੇ ਫਿਰ ਬੈਠੇ ਰਹੋ ਫਿਰ ਦੋ ਛੋਟੀ ਮਿਲਦਾ ਪਈ ਵਾਸਤੇ ਇਸ ਵਾਸਤੇ ਟਾਈਮ ਨਾਲ ਆਪਣਾ ਕੰਮ ਕਰ ਲਈਏ। भाजमान आ देखो जी ਜਿਹੜਾ ਮਾਲ ਆ ਉਹ ਮੰਡੀਆਂ ਤੱਕ ਤੇ ਦੁਕਾਨਾਂ ਤੱਕ ਉਹਨਾਂ ਦੀ ਰਸਾਈ ਦੇਈਦੀ ਹੈ ਤੇ ਇੱਥੇ ਸਬਜ਼ੀ ਆ ਇਹ ਅਸੀਂ ਦੁਕਾਨਦਾਰ ਨੂੰ ਦੇਵਾਂਗੇ ਉਹਨੂੰ ਪਿਆਜ਼ ਵੀ ਦੇ ਦੇਣੇ ਕਿਉਂਕਿ ਖੇਤੀਬਾੜੀ ਦਾ ਕੰਮ ਆ ਜਿਹੜਾ ਮਾਲ ਵਾਪਰ ਹੋ ਜਾਂਦਾ ਉਹਨੂੰ ਸੇਲ ਕਰ ਦਈਦਾ। ਇੱਥੇ ਮਾਸ਼ਾਅੱਲਾ ਬੱਕਰਵਾਲ ਸਾਡੇ ਪਿੰਡ ਦਾ ਵਿਊ ਜਾਗਾ। अस्सलाम वालेकुम। ਤੇ ਇਹ ਦੇਖੋ ਜੀ ਸਾਹਮਣੇ ਹਾਲੇ ਫਰੈਸ਼ਰਾਂ ਜਿਹੜੀਆਂ ਨੇ ਨਾ ਉਹ ਲੱਗੀਆਂ ਪਈਆਂ ਨੇ
ਤੇ ਫੈਸ਼ਨਾਂ ਦਾ ਲੱਗਦਾ ਕੰਮ ਕਿ ਥੋੜਾ ਜਿਹਾ ਲੰਬਾ ਹੋ ਗਿਆ, ਕਟਾਈ ਥੋੜੀ ਜਿਹੀ ਲੇਟ ਹੋਈ ਸੀ ਤੇ ਇਸ ਵਾਸਤੇ ਮਾਸ਼ਾਅੱਲਾ ਵਿਊ ਚੈੱਕ ਕਰੋ। ਫੈਸ਼ਨ ਜਿਹੜੀ ਹੈ ਨਾ ਉਹ ਚੱਲਦੀ ਪਈ ਹੈਗੀ ਆ ਤੇ ਧੁੱਪ ਨਿਕਲੀ ਹੋਈ ਹੈ ਤੇ ਕਣਕ ਦੀ ਸਹੀ ਕਹਾਈ ਹੋਣੀ ਚਾਹੀਦੀ। ਕਿਆ ਬਾਤ। ਨਾਲ ਜਿਹੜਾ ਅਸੀਂ ਲੈ ਕੇ ਜਾਣੇ ਪਏ ਜੀ ਜਿਹਨਾਂ ਦੁਕਾਨ ਤੇ ਤੇ ਫਿਰ ਸਾਡੇ ਨਾਲ ਜੁੜੇ ਰਹੋ ਜਨਾਬ। ਜੀ ਅਲਹਮਦੁਲਿਲਾ ਅਸੀਂ ਆਪਣੀ ਸਬਜ਼ੀਆਂ ਤੇ ਪਿਆਜ਼ ਲੈ ਕੇ ਪੁੱਜ ਗਏ। अस्सलाम वालेकुम भाई। ਇਹਨੂੰ ਇੱਥੇ ਜਿਹੜਾ ਨਾ ਅਸੀਂ ਦਈਦਾ ਸਬਜ਼ੀ ਕੁਝ ਮੰਡੀਆਂ 'ਚ ਕੁਝ ਇੱਥੇ ਤੇ ਮਾਸ਼ਾਅੱਲਾ ਭਾਈ ਹੋਣੀ ਨਾ ਖੂਬਸੂਰਤ ਤਰੀਨ ਜਿਹੜੀ ਸਬਜ਼ੀ ਹੈ ਨਾ ਸਾਡੇ ਇਲਾਕੇ ਵਿੱਚ ਉਹ ਲਾਉਂਦੇ ਬਿਲਕੁਲ ਫਰੈਸ਼ ਸਬਜ਼ੀ। ਕਿਆ ਬਾਤ ਹੈ ਜੀ। ਇੱਧਰ ਹੈ ਹਾਂਜੀ ਆਹ ਦੇਖੋ ਜੀ ਸਬਜ਼ੀਆਂ ਚੈੱਕ ਕਰੋ। ਆ ਆਪਾਂ ਲੈ ਕੇ ਆਏ ਸੀ ਤੇ ਭਾਈ ਨੇ ਆ ਦੇਖੋ ਨਗਦੀ ਪੈਸੇ ਦੇ ਦਿੱਤੇ। ਮਾਸ਼ਾਅੱਲਾ ਜੀ ਸ਼ੁਕਰੀਆ ਭਾਈ ਤੁਹਾਡਾ। ਤੇ ਫਰੈਸ਼ ਸਬਜ਼ੀ ਦੇਖੋ ਤੇ ਮਾਸ਼ਾਅੱਲਾ ਅਸੀਂ ਇੱਥੇ ਸਬਜ਼ੀਆਂ ਦੇਦੀਆਂ ਨੇ ਤੇ ਭਾਈ ਨਕਦੀ ਪੈਸੇ ਦੇ ਦਿੰਦਾ ਤੇ ਸਿਸਟਮ ਜਿਹੜਾ ਨਾ ਜ਼ਬਰਦਸਤ ਤੇ ਸੋਹਣਾ ਚੱਲਦਾ। ਕਦੀ ਭਾਈ ਦੇ ਕੇ ਜਾਂਦਾ ਮਾਲ, ਕਦੀ ਮੈਂ ਦੇ ਕੇ ਜਾਂਦਾ ਤੇ ਐਵੇਂ ਸਿਸਟਮ ਚੱਲਦਾ ਰਹਿੰਦਾ। ਤੇ ਆ ਆਪਣੇ ਪਿਆਜ਼ ਵੀ ਜਿਹੜੇ ਲੱਗੇ ਹੋਏ ਨੇ ਜਿਹੜੇ ਦਿੰਦੇ ਨੇ ਦੇਖੋ ਖੁਸ਼ਕ ਪਿਆਜ਼ ਹੈ ਮਾਸ਼ਾਅੱਲਾ। ਬਾਕੀ ਸਬਜ਼ੀ ਵੀ ਭਾਈ ਨੇ ਬੜੀ ਅੱਛੀ ਲਾਈ ਹੁੰਦੀ ਹੈ। ਫਰੈਸ਼ ਕੱਦੂ ਲੈ ਕੇ ਆਉਂਦੇ ਸੀ ਆਪਣੀ ਜ਼ਮੀਨਾਂ ਤੇ ਮਾਸ਼ਾਅੱਲਾ ਭਾਈ ਜਿਹੜਾ ਨਾ ਫਰੈਸ਼ ਕੱਦੂ ਜਿਹੜਾ ਨਾ ਲਾਂਦਾ ਪਿਆ ਹੈਗਾ। ਤੇ ਦੁਕਾਨ ਦੀ ਮਾਸ਼ਾਅੱਲਾ ਟੋਰ ਲੁੱਕ ਮੇਨ ਰੋਡ ਤੇ ਹੈਗੀ ਆ ਦੋਨੋਂ ਤਰਫ। ਤੇ ਇੱਥੇ ਮਾਸ਼ਾਅੱਲਾ ਇਹਨਾਂ ਦੀ ਅੱਛੀ ਸੇਲ ਹੋ ਜਾਂਦੀ। ਅੱਛਾ ਕੰਮ ਕਰਦੇ ਨੇ। ਜਦੋਂ ਬੰਦਾ ਅੱਛਾ ਕੰਮ ਕਰਦਾ ਹੈ ਨਾ ਤੇ ਉਸ ਕੰਮ ਦੇ ਵਿੱਚ ਮਿਹਨਤ ਕਰਦਾ ਤੇ ਅੱਲਾਹ ਤਾਲਾ ਖੁਦ ਬ ਖੁਦ ਜਿਹੜੇ ਨਾ ਰੋਜ਼ੀ ਦਿੰਦਾ ਹੈਗਾ ਮਾਸ਼ਾਅੱਲਾ। ਕਿਵੇਂ ਭਾਈ ਜੀ? ਬਿਲਕੁਲ ਜੀ। ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਅੱਜ ਤੋਂ ਕੋਈ ਕਿੰਨੇ ਸਾਲ ਪਹਿਲੇ? 8-9 ਸਾਲ ਪਹਿਲੇ ਛੋਟੀ ਜਿਹੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ। 8-9 ਸਾਲ ਹੋ ਗਏ ਤੇ ਹੁਣ ਅੱਲਾਹ ਤਾਲਾ ਮਾਸ਼ਾਅੱਲਾ ਬੇਪਨਾਹ ਜਿਹੜਾ ਨਾ ਰਿਜ਼ਕ ਦੇ ਰਿਹਾ। 3-4 ਬੰਦੇ ਆਪਣੇ ਘਰ ਦੇ ਇੱਥੇ ਇਹਨਾਂ ਦੇ ਖੱਪੇ ਨੇ। ਕੋਈ ਮਾਲ ਲੈ ਕੇ ਆ ਰਿਹਾ, ਕੋਈ ਸੇਲ ਕਰ ਰਿਹਾ ਤੇ ਸਵੇਰ 7-8 ਵਜੇ ਇਹਨਾਂ ਦੀ ਦੁਕਾਨ ਜਿਹੜੀ ਹੈ ਨਾ ਖੁੱਲ ਜਾਂਦੀ ਹੈਗੀ ਹੈ ਤੇ ਫਿਰ ਮਾਸ਼ਾਅੱਲਾ ਮਾਲ ਸੇਲ ਕਰਦੇ ਨੇ। ਔਰ ਅੱਛਾ ਮਾਲ ਦੇਖੋ ਹਰ ਚੀਜ਼ ਜਿਹੜੀ ਨਾ ਫਰੈਸ਼ ਪਈ ਹੈਗੀ। ਭਿੰਡੀ, ਆਲੂ, ਕੱਦੂ, ਠੀਕ ਹੈ, ਗੋਲ ਕੱਦੂ, ਟਮਾਟਰ, ਇੱਧਰ ਕਰੇਲੇ, ਘੀਆ, ਤੋਰੀ, ਸਾਰਾ ਕੁਝ ਜਿਹੜਾ ਨਾ ਸਿਰਫ ਫਰੈਸ਼ ਹੀ ਲੈ ਕੇ ਆਉਂਦੇ ਤੇ ਫਰੈਸ਼ ਹੀ ਮਾਲ ਜਿਹੜਾ ਨਾ ਉਹ ਆਵਾਮ ਨੂੰ ਖਿਲਾਉਂਦੇ ਨੇ। ਤੇ ਅੱਜ ਦੇ ਦੌਰ 'ਚ ਫਰੈਸ਼ ਚੀਜ਼ ਲੱਭ ਜਾਵੇ ਨਾ। ਮੈਂ ਜਨਾਬ ਇੱਕ ਦਫਾ ਚਲੇ ਗਿਆ ਕਰਾਚੀ ਤੇ ਮੈਨੂੰ ਉੱਥੇ 10 ਦਿਨ ਬਈ ਹੋਈ ਸਬਜ਼ੀ ਨਾ ਆ ਕਰੇਲੇ ਸਮਝ ਲੈ ਐਵੇਂ ਖੁਸ਼ਕ ਹੋ ਗਏ ਸੀ। ਖੁਸ਼ਕ ਕਰੇਲੇ ਉੱਥੋਂ ਲੈ ਕੇ ਖਾਦੇ ਨੇ। ਤੇ ਸਾਡੀ ਸਿਸਟਰ ਰਹਿੰਦੇ ਨੇ ਕਰਾਚੀ, ਉਹਨਾਂ ਨੂੰ ਖਾਨਪੁਰ ਉੱਥੇ ਸਬਜ਼ੀ ਭੇਜੀ ਤੇ ਕਹਿੰਦੀ ਫਰੈਸ਼ ਸਬਜ਼ੀ ਨਹੀਂ ਮਿਲਦੀ। ਹਰ 10 ਦਿਨ ਤੋਂ ਬਾਅਦ ਉਹਨਾਂ ਨੂੰ ਬੋਰਾ ਭੇਜ ਕੇ ਕਰਾਚੀ ਭੇਜ ਦਿੰਦਾ ਕਿ ਫਰੈਸ਼ ਸਬਜ਼ੀ ਖਾਣ। भाई को लेने इजाज़त, चलते भाई की मेहरबानी। ठीक है जी, अस्सलाम वालेकुम। बाइक अपने को खड़ी है। हैलमेट ਆਪਾਂ ਸੇਫਟੀ ਵਾਸਤੇ ਰੱਖਿਆ ਹੈ। ਸੇਫਟੀ ਜਿਹੜੀ ਹੈ ਨਾ ਜ਼ਰੂਰੀ। ਸੇਫਟੀ ਇਜ਼ ਮਸਟ। ਸੇਫਟੀ ਆ ਤੇ ਦੁਨੀਆ ਜਹਾਨ ਦਾ ਤੁਸੀਂ ਹਰ ਕੰਮ ਕਰ ਸਕਦੇ ਹੋ। ਬਗੈਰ ਸੇਫਟੀ ਤੋਂ ਤੁਹਾਨੂੰ ਰੋਡ ਦੇ ਉੱਤੇ ਜਿਹੜਾ ਨਾ ਨਹੀਂ ਚੱਲਣਾ ਚਾਹੀਦਾ ਹੈ। ਜਨਾਬ ਗਰਮੀਆਂ ਦੇ ਦਿਨ ਨੇ, ਜਿੰਨੇ ਗੰਨੇ ਦੀ ਰਸ ਪੀਣੀਆਂ ਨਾ ਤੇ ਆ ਜੇ ਫਰੈਸ਼ ਗੰਨੇ ਦਾ ਜੂਸ ਜਿਹੜਾ ਨਾ ਉਹ ਬਣਨ ਲੱਗਾ ਹੈਗਾ। ਤੇ ਮਾਸ਼ਾਅੱਲਾ ਭਾਈ ਨੇ ਇੱਥੇ ਦੇਰਾਦਾਰੀ ਸਹੀ ਲਾਈ ਹੋਈ ਆ। ਇਹ ਦੇਖੋ ਰੋਡ ਦੇ ਉੱਤੇ ਸ਼ਾਮ ਦੇ ਉੱਤੇ ਗਰਮੀਆਂ ਦਾ ਦਿਨ ਹੋਵੇ ਤੇ ਉੱਤੇ ਰਸ ਹੋਵੇ ਤੇ ਫਿਰ ਕਿਆ ਹੀ ਬਾਤ ਹੈ। ਆ ਦੇਖੋ ਭਾਈ ਤਾਜ਼ਾ ਰਸ ਜਿਹੜੀ ਨਾ ਉਹ ਬਣਾਇਆ। ਕਿਆ ਬਾਤ। ਗਰਮੀਆਂ ਦੇ ਦਿਨ ਦੇ ਵਿੱਚ ਨਾ ਸੜਕ ਦੇ ਉੱਤੇ ਤੁਹਾਨੂੰ ਇਹੋ ਜਿਹੀ ਜਗ੍ਹਾ ਮਿਲ ਜਾਵੇ ਨਾ, ਇਹ ਦੇਖੋ ਕਿਆ ਬਾਤ ਹੈ। ਫਿਰ ਇੱਥੇ ਕੁਰਸੀਆਂ ਲੱਗੀਆਂ, ਛਾਂ ਹੋਵੇ ਤੇ ਫਿਰ ਮੌਜਾਂ ਹੀ ਮੌਜਾਂ ਨੇ ਤੇ ਉਤੋਂ ਫਿਰ ਠੰਡੀ ਰਸ ਹੋਵੇ। ਇਹ ਦੇਖੋ ਭਾਈ ਬਣਾ ਰਿਹਾ ਤੇ ਫਿਰ ਅਸੀਂ ਪੀਨੇ ਹੈਗੇ ਆ ਜੀ। ਜਿਹਨੇ ਤਾਜ਼ਾ ਰਸ ਪੀਣੀ ਹੈ ਨਾ ਤਾਂ ਫਿਰ ਆ ਜਾਵੇ। ਬਹੁਤ ਸ਼ੁਕਰੀਆ, ਜਜ਼ਾਕ ਅੱਲਾ ਭਾਈ। ਹੈਲੋ ਜੀ ਤਾਜ਼ਾ ਰਸ ਆ ਗਈ ਪੀਣ ਵਾਸਤੇ ਤੇ ਮਾਸ਼ਾਅੱਲਾ ਬਹੁਤ ਅੱਛੀ ਤੇ ਬਹੁਤ ਹਾਂ ਯਾਰ ਠੰਡ ਪੈ ਗਈ ਅੰਦਰ ਸੁਭਾਨ ਅੱਲਾ। ਤੇ ਫਰੈਸ਼ ਜਿਹੜਾ ਜੂਸ ਹੈਗਾ ਬਿਲਕੁਲ। ਤੇ ਫਰੈਸ਼ ਚੀਜ਼ਾਂ ਖਾਣੀਆਂ ਪੀਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਸਿਹਤ ਵਾਸਤੇ ਨਾ ਬਹੁਤ ਬਿਹਤਰ ਹੁੰਦੀਆਂ ਨੇ ਮਾਸ਼ਾਅੱਲਾ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ, ਖੁਸ਼ ਰਹੋ, ਆਬਾਦ ਰਹੋ। ਤੇ ਸਾਨੂੰ ਅੱਜ ਦੇ ਬਲੌਗ ਦੇ ਵਿੱਚ ਜਿਹੜੀ ਦਿਓ ਇਜਾਜ਼ਤ। ਅੱਲੇ ਨਿੱਕੇ ਬਾਨ।